अस्सलाम वालेकुम जी। इस टाइम असी गंजी बार चीचा वतनी 4912L ਦੇ ਵਿੱਚ ਇੱਕ ਜ਼ਿਮੀਂਦਾਰ ਗੁਲਾਮ ਨਬੀ ਸਾਹਿਬ ਉਹਨਾਂ ਕੋ ਅਸੀਂ ਬੈਠੇ ਹਾਂ ਜੀ। ਇੱਕ ਨਵੀਂ ਫਸਲ ਦੇ ਨਵੀਂ ਜਦੋਂ ਵੀ ਕੋਈ ਨਵਾਂ ਕੰਮ ਹੋਵੇ ਨਾ, ਕੋਈ ਨਵੀਂ ਫਸਲ ਹੋਵੇ, ਜਿਵੇਂ ਸਿਆਣੇ ਕਹਿੰਦੇ ਵੀ ਮੋਰੀ, ਮੈਂ ਨਾ ਜੀ ਚੁਲਸਤਾਨ ਦੇ ਵਿੱਚ ਗਿਆ, ਉੱਥੇ ਗਾਵਾਂ ਦੇ ਨਾ ਵੱਡੇ ਵੱਡੇ ਇੱਜੜ ਦੇਖੇ। ਉਹਦੇ ਵਿੱਚ ਨਾ ਇੱਕ ਗਾਂ ਐਸੀ ਜਿਹਦੇ ਗਲ 'ਚ ਵੱਡਾ ਟੱਲ ਹੁੰਦਾ ਸੀ, ਉਹ ਮੋਹਰੀ ਬਣਾਈ ਹੁੰਦੀ ਸੀ। ਉਹ ਗਾਂ ਪਾਣੀ ਲੱਭਣਾ ਉਹਦਾ ਕੰਮ ਆ, ਵੀ ਹਰਿਆਈ ਲੱਭਣੀ, ਜਿੱਧਰ ਨੂੰ ਲੈ ਜਾਵੇ। ਸਾਰੀ ਗਾਵਾਂ ਨੇ ਨਾ 500 ਦਾ ਇੱਜੜ ਸੀ, ਤੇ ਉਹ 500 ਗਾਂ ਉਹਦੇ ਮਗਰ ਜਾ ਰਹੀ ਆ, ਉਹ ਅੱਗੇ ਲੱਗੀ ਆ, ਜਿੱਧਰ ਨੂੰ ਜਾਣਾ ਜਿੱਥੇ ਉਹ ਲੈ ਜਾਵੇ ਉਹਦਾ ਕੰਮ ਹੁੰਦਾ। ਗੱਲ ਇਹ ਹੁੰਦੀ ਆ ਵੀ ਜਿਹੜਾ ਬੰਦਾ ਮੋਹਰੀ ਲੱਗੇ ਨਾ, ਹੁਣ ਦੇਖੋ ਹੌਸਲਾ ਕਰਕੇ ਫਾਇਦਾ ਨੁਕਸਾਨ ਨਹੀਂ ਵੇਖਦਾ। ਜਿਹੜਾ ਬੰਦਾ ਮੋਹਰੀ ਲੱਗਾ ਹੁੰਦਾ ਨਾ, ਹੁਣ ਜਿੱਦਾਂ ਤੁਸੀਂ ਸਭ ਤੋਂ ਪਹਿਲਾਂ ਇੱਕ ਨਵੀਂ ਫਸਲ ਆ ਜੀ, ਸਾਡੇ ਕਹਿ ਲਓ ਵੀ ਵਿਚਾਰਲੇ ਪੰਜਾਬ ਦੇ ਵਿੱਚ ਅਦਰਕ ਦੀ ਫਸਲ ਆ, ਉਹ ਸਾਡੇ ਵਾਸਤੇ ਨਵੀਂ ਆ। ਸਾਡੇ ਮੂਹਰੇ ਲੱਗੇ ਆ ਜ਼ਿਮੀਂਦਾਰਾਂ ਦੇ ਅੱਗੇ, ਗੁਲਾਮ ਨਬੀ ਸਾਹਿਬ ਬਜ਼ੁਰਗ ਸਾਡੇ ਬੈਠੇ ਆ, ਇਹਨਾਂ ਨੇ ਪਹਿਲੀ ਵਾਰੀ ਇਸ ਇਲਾਕੇ ਦੇ ਵਿੱਚ ਲਾਈ ਹੈ, ਜਿਹੜਾ ਸਾਡਾ ਇਲਾਕਾ ਬਣਦਾ। ਬਾਕੀ ਪਹਾੜਾਂ ਪੂੜਾਂ ਦੇ ਵਿੱਚ ਤਾਂ ਅੱਗੇ ਵੀ ਲੱਗੀ ਹੁੰਦੀ, ਠੰਡੇ ਇਲਾਕਿਆਂ ਦੇ ਵਿੱਚ। ਹੁਣ ਲੱਖਾਂ ਰੁਪਈਆ ਲਾ ਕੇ ਜੇ ਅੱਲਾ ਨਾ ਕਰੇ ਕੋਈ ਐਸੀ ਵੈਸੀ ਗੱਲ ਹੋਵੇ ਤਾਂ ਨੁਕਸਾਨ ਵੀ ਬੰਦੇ ਨੂੰ ਸਾਹਮਣੇ ਰੱਖਣਾ ਪੈਂਦਾ, ਤੇ ਜੇ ਹੋ ਜਾਵੇ ਫਿਰ ਤਾਂ ਸਾਡੇ ਵਾਸਤੇ ਬੜੀ ਵੱਡੀ ਮਿਸਾਲ ਹੈ ਨਾ। ਜਿਹੜਾ ਬੰਦਾ ਅੱਗੇ ਲੱਗਦਾ ਨਾ ਜੀ, ਫਿਰ ਉਹ ਫਾਇਦੇ ਨੁਕਸਾਨ ਤਾਂ ਉਹ, ਪਰ ਇਹ ਆ ਕਿ ਉਹ ਕਿਸੇ ਦਾ ਭਲਾ। ਗੱਲ ਆ ਵੀ ਅੱਲਾਹ ਤਾਲਾ ਇਹਨਾਂ ਨੂੰ ਕਾਮਯਾਬ ਕਰੇ। ਜੇ ਫਸਲ ਕਾਮਯਾਬ ਹੁੰਦੀ ਹੈ ਤੇ ਕਿੱਡਾ ਵੱਡਾ ਪੰਜਾਬ ਦਾ ਭਲਾ ਹੁੰਦਾ। ਸਾਡੇ ਵਾਸਤੇ ਇੱਕ ਬੜੀ ਵੱਡੀ ਸਾਨੂੰ ਫਸਲ ਲੱਭ ਸਕਦੀ ਆ। ਜਿਹੜੀਆਂ ਸਾਡੀਆਂ ਫਸਲਾਂ ਜਿਹੜੀਆਂ ਤੇ ਮਾਫੀਆ ਬੈਠਾ, ਇਹਨਾਂ ਫਸਲਾਂ ਤੋਂ ਵੱਡੀ ਫਸਲ ਸਾਡੀ ਨਾਲ। ਇੱਕ ਤਾਂ ਫਸਲ ਇਹਦੇ ਤੇ ਉਹ ਗੱਲ ਵੀ ਕੋਈ ਨਹੀਂ, ਰੇਟ ਦੀ ਕਮੀ ਦੀ ਜਾਂ ਕੋਈ ਵਾਧਾ ਘਾਟਾ ਜਾਂ ਕਿਸੇ ਦੀ ਇਹਦੇ 'ਚ ਉਹ ਦਲਾਲੀ ਕੋਈ ਨਹੀਂ। ਇਹ ਜ਼ਿਮੀਂਦਾਰ ਆਪਣੀ ਟੌਰ ਨਾਲ ਇਹ ਫਸਲ ਅੱਗੇ ਚਲਾ ਸਕਦਾ। ਤੇ ਉਹ ਗੱਲ ਉਹ ਕਰਦੇ ਆ ਵੀ ਕਿ ਬਜ਼ੁਰਗਾਂ ਦੇ ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਹਾਂ ਵੀ ਤੁਸੀਂ ਮੋਹਰੇ ਲਾ ਕੇ ਸਭ ਤੋਂ ਪਹਿਲ ਕਰਕੇ ਇੰਨਾ ਖਰਚਾ ਕਰਕੇ ਵੀ ਇਹ ਅਦਰਕ ਦੀ ਫਸਲ ਨੂੰ ਤੁਸੀਂ ਉਗਾਇਆ। ਹੁਣ ਅਸੀਂ ਚੱਲਦੇ ਹਾਂ ਖੇਤ ਦੇ ਵਿੱਚ, ਅਦਰਕ ਦੇ ਵਿੱਚ, ਉੱਥੇ ਜਾ ਕੇ ਇਹਦੀਆਂ ਸਾਰੀਆਂ ਬਰੀਕੀਆਂ ਵੀ ਜੋ ਵੀ ਇਹਦੀ ਹੈ ਨਾ ਜਾਣਕਾਰੀ, ਉਹ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਪਰ ਇਸ ਗੱਲ ਦੀ ਨਾ ਜੀ ਖੁਸ਼ੀ ਬੜੀ ਆ ਕਿ ਤੁਸੀਂ ਇਹ ਏਅਰਫੋਰਸ ਚੋਂ ਗੁਲਾਮ ਨਬੀ ਸਾਹਿਬ ਰਿਟਾਇਰ ਹੋਏ ਤੇ ਉਦੋਂ ਦੇ ਕੋਈ ਨਾ ਕੋਈ ਪੌਦਾ ਦਰਖਤ ਇਹ ਤਜਰਬੇ ਕਰੀ ਜਾਂਦੇ ਆ। ਤੇ ਜਦੋਂ ਕੋਈ ਬੰਦਾ ਇਦਾਂ ਦਾ ਰੱਖੇ ਨਾ, ਸ਼ੌਕ ਕੋਈ ਹੋਵੇ, ਤੇ ਉਹ ਫਿਰ ਕੋਈ ਵੱਡਾ ਕਾਂਡ ਹੀ ਕਰ ਜਾਂਦਾ। ਹੁਣ ਜਿੱਦਾਂ ਗੁਲਾਮ ਨਬੀ ਸਾਹਿਬ ਨੇ ਕਿੱਲਾ ਅਦਰਕ ਜੀ, ਇੱਥੇ ਬੰਦੇ ਮਰਲਿਆਂ 'ਚ ਲਾਉਣ ਦਾ ਕਿਸੇ ਨੂੰ ਹੌਸਲਾ ਨਹੀਂ, ਤੇ ਇਹਨਾਂ ਨੇ ਕਿੱਲੇ ਦਾ ਤਜਰਬਾ ਕੀਤਾ। ਤੇ ਇਸ ਫਿਲਹਾਲ ਦੀ ਘੜੀ ਕਹਿ ਲਓ ਵੀ 80% ਅੱਲਾ ਕਰੇ ਕਾਮਯਾਬ। ਪਿੱਛੇ 20% ਦੀ ਗੱਲ ਆ, ਉਹ ਟਾਈਮ ਦੇ ਨਾਲ ਉਹ ਵੀ ਪਤਾ ਲੱਗ ਜੂ। ਤੇ ਨੀਅਤ ਨੂੰ ਸਿਆਣੇ ਕਹਿੰਦੇ ਵੀ ਨੀਅਤ ਨੂੰ ਫਲ ਹੁੰਦਾ, ਨੀਅਤ ਨੂੰ ਮੁਰਾਦ ਆ। ਤੇ ਇੱਕ ਨਵੀਂ ਫਸਲ ਸਾਡੇ ਕਿਸਾਨਾਂ ਵਾਸਤੇ ਇੱਕ ਕਹਿ ਲਓ ਵੀ ਇੱਕ ਮਿਸਾਲ ਬਣਨ ਜਾ ਰਹੀ ਆ। ਤੇ ਉਹ ਜਾ ਕੇ ਹੁਣ ਫਸਲ ਦੀ ਸੂਰਤ ਹਾਲ ਵੀ ਦੇਖਦੇ ਆ, ਤੇ ਇਹਨਾਂ ਕੋਲੋਂ ਪੁੱਛਦੇ ਵੀ ਆ ਵੀ ਇਹ ਫਸਲ ਦੀ ਕੀ ਬਰੀਕੀ ਆ, ਕੀ ਇਹਨੂੰ ਚਾਹੀਦਾ, ਕਿੱਦਾਂ ਲੱਗਦੀ, ਕਿਵੇਂ ਲੱਗਦੀ। ਆਓ ਚੱਲੀਏ ਜੀ ਉੱਥੇ। अस्सलाम वालेकुम जी। ਅਸੀਂ ਇੱਕ ਨਵੀਂ ਫਸਲ ਦੇ ਨਾਲ ਹਾਜ਼ਰ ਹੋਏ ਹਾਂ। ਅਸੀਂ ਬੜਾ ਸਫ਼ਰ ਕਰਕੇ ਇੱਥੇ ਤੱਕ ਪਹੁੰਚੇ ਹਾਂ। ਫਸਲ ਤੁਹਾਨੂੰ ਉਹ ਵਿਖਾਈ ਦੀ ਹੈ ਜਿਹੜੀ ਅਸੀਂ ਆਪ ਵੀ ਵੇਖਣੀ ਹੋਵੇ, ਜਿਹੜੀ ਸਾਡੇ ਵਾਸਤੇ ਵੀ ਨਵੀਂ ਹੋਵੇ, ਜਿਹੜੀ ਕੋਈ ਕੰਮ ਆ ਸਕੇ, ਕੋਈ ਗੱਲ ਜਿਹੜੀ ਐਸੀ ਵੀ ਅਗਲੇ ਨੂੰ ਜਾ ਕੇ ਤੋੜ ਪੁੱਛੀਏ ਜ਼ਿਮੀਂਦਾਰ ਨੂੰ, ਵੀ ਜਿਹੜਾ ਕਿਸੇ ਜ਼ਿਮੀਂਦਾਰ ਨੇ ਆਪਣੇ ਖੇਤ ਚਲਾਈ ਹੋਵੇ ਬਤੌਰ ਫਸਲ, ਵੀ ਉਹ ਜਿਹੜਾ ਨਤੀਜਾ ਕੱਢ ਕੇ ਦੱਸਦਾ ਨਾ ਜ਼ਿਮੀਂਦਾਰ, ਉਹ ਫਿਰ ਸਾਡੇ ਜ਼ਿਮੀਂਦਾਰਾਂ ਦੇ ਗੱਲ ਕੰਮ ਆਉਂਦੀ ਆ। ਜਿਹੜੇ ਬਾਕੀ ਆ ਅਦਾਰਿਆਂ ਅਦੂਰਿਆਂ ਦੇ ਵਿੱਚ ਅੱਗੇ ਪਿੱਛੇ ਬੰਦੇ ਕੋਈ ਫਸਲ ਨਵੀਂ ਬਣਾਉਂਦੇ ਆ ਜਾਂ ਕੋਈ ਦੱਸਦੇ ਆ, ਉਹ ਗੱਲ ਪੱਕੀ ਨਹੀਂ ਹੁੰਦੀ। ਗੱਲ ਪੱਕੀ ਉਹ ਆ ਜਿਹੜੀ ਕਿਸੇ ਖੇਤ 'ਚ ਕਿਸੇ ਜ਼ਿਮੀਂਦਾਰ ਨੇ ਲਾਈ ਹੋਵੇ। ਇਸ ਟਾਈਮ ਜੀ ਅਸੀਂ ਸੰਦਲ ਬਾਰ ਤੋਂ ਚੱਲੇ ਹਾਂ, ਫਿਰ ਵਿੱਚੋਂ ਨੀਲੀ ਬਾਰ ਦੇ ਵਿੱਚੋਂ ਟੱਪ ਕੇ ਤੇ ਇਸ ਟਾਈਮ ਅਸੀਂ ਗੰਜੀ ਬਾਰ 'ਚ ਖਲੋਤੇ ਹਾਂ। ਤੇ ਇਹ ਚੀਚਾ ਵਤਨੀ ਦਾ ਪਿੰਡ ਆ 4912L, ਉਹਦੇ ਵਿੱਚ ਅਸੀਂ ਖਲੋਤੇ ਹਾਂ। ਤੁਹਾਡਾ ਨਾਮ ਕੀ ਸੀ? ਗੁਲਾਮ ਨਬੀ। ਹਾਂਜੀ, ਗੁਲਾਮ ਨਬੀ ਸਾਹਿਬ ਦੇ ਕੋਲ ਅਸੀਂ ਪਹੁੰਚੇ। ਗੁਲਾਮ ਨਬੀ ਸਾਹਿਬ ਨੇ 1 ਕਿੱਲਾ ਅਦਰਕ ਦਾ ਲਾਇਆ, ਤੇ ਉਹ ਅਦਰਕ ਦੇ ਫਸਲ ਜਿਹੜੀ ਬਤੌਰ ਫਸਲ ਆ, ਉਹਨੂੰ ਅਸੀਂ ਇਹਨਾਂ ਕੋਲੋਂ ਆ ਕੇ ਕੋਈ ਗੱਲ ਬਰੀਕੀ ਦੇ ਵਿੱਚ ਕੋਈ ਪੁੱਛਦੇ ਹਾਂ, ਸਾਰੀ ਗੱਲ ਵੀ ਕਿੱਦਾਂ ਅਦਰਕ ਲਾਇਆ, ਕਿੱਥੋਂ ਲਿਆਂਦਾ। ਕਿਉਂ ਅਦਰਕ ਦਾ ਅੱਗੇ ਸੁਣਿਆ ਸੀ ਫਲਾਣੇ ਇਲਾਕੇ 'ਚ ਲੱਗਾ, ਫਲਾਣੇ 'ਚ ਲੱਗਾ। ਦੇਖਣਾ ਤਾਂ ਉਹ ਸੀਗਾ ਵੀ ਸਾਡੇ ਇਲਾਕੇ 'ਚ ਹੁੰਦਾ ਕਿ ਨਹੀਂ ਹੁੰਦਾ। ਹੁਣ ਜੇ ਕੋਈ ਬੰਦਾ, ਮੈਨੂੰ ਟੈਲੀਫੋਨ ਆਇਆ ਜੀ ਇੱਕ ਥਾਂ 'ਤੇ, ਉਹਨੇ ਕਿਤੇ ਪਹਾੜ ਦੇ ਉੱਤੇ ਲਾਇਆ, ਮੈਨੂੰ ਕਹਿੰਦਾ ਆ ਜਾ ਇੱਥੇ ਆ ਕੇ ਦੇਖ ਕੇ ਲੋਕਾਂ ਨੂੰ ਦੱਸ ਦੇ। ਮੈਂ ਕਿਹਾ ਯਾਰ ਮੈਂ ਪਹਾੜ ਕਿੱਥੋਂ ਲੈ ਕੇ ਆਉਂ ਜੇ ਮੈਨੂੰ ਲਾਣਾ ਪੈ ਗਿਆ ਹੈ। ਪਹਾੜ ਦੇ ਉੱਤੇ ਹੋ ਗਿਆ ਤਾਂ ਵੱਡੀ ਗੱਲ ਨਹੀਂ ਨਾ, ਉਹ ਤਾਂ ਤੁਹਾਡੇ ਇਲਾਕੇ 'ਚ, ਅਸੀਂ ਤਾਂ ਇੱਥੇ ਆਪਣੇ ਦੇਖਣਾ। ਹਾਂਜੀ, ਇਹਨੂੰ ਸਾਦੇ ਹਾਂ ਵਿਚਲਾ ਪੰਜਾਬ, ਇਹ ਸਾਡਾ ਵਿਚਲਾ ਪੰਜਾਬ ਆ। ਤੇ ਇਹਦੇ ਵਿੱਚ ਦੇਖਣਾ ਵੀ ਇੱਥੇ ਅਦਰਕ ਹੁੰਦਾ ਕਿ ਨਹੀਂ ਹੁੰਦਾ। ਤੇ ਉਹ ਜਿਵੇਂ ਹੁਣ ਬਾਬਾ ਜੀ ਨੇ ਲਾਇਆ, ਤੇ ਬਾਬਾ ਜੀ ਨੂੰ ਪੁੱਛਦੇ ਵੀ ਆ, ਨਾਲੇ ਤੁਹਾਨੂੰ ਵਿਖਾਉਂਦੇ ਆ ਵੀ ਕਿੱਦਾਂ ਦੀ ਫਸਲ ਆ ਤੇ ਕੀ ਇਹਦਾ ਨਤੀਜਾ ਨਿਕਲਿਆ। ਆ ਜਾਓ ਇੱਥੋਂ ਵੜ ਜੀ। ਆ ਜੀ ਅਦਰਕ ਦੀ ਫਸਲ ਆ, ਜਿਹਦੇ ਵਿੱਚ ਅਸੀਂ ਆ ਗਏ ਆ ਇਸ ਟਾਈਮ। ਤੇ ਉੱਤੇ ਇਹਨਾਂ ਨੇ ਕਾਲੇ ਰੰਗ ਦੀ ਸ਼ੀਟ ਆ, ਅਸੀਂ ਤਾਂ ਉਹ ਪਾਉਂਦੇ ਆ
ਹਰੇ ਰੰਗ ਦੀ ਤੇ ਆ ਪਹਿਲੀ ਵਾਰੀ ਵੇਖੀ ਕਾਲੇ ਰੰਗ ਦੀ। ਤੇ ਬਾਬਾ ਜੀ ਆ ਸਪੀਕਰ ਲੈ ਲਓ ਆਪਣਾ, ਤੇ ਇਹਦੇ ਚ ਦੱਸਿਓ ਜੀ ਸਾਨੂੰ ਬਈ ਕਿੱਦਾਂ ਤੁਹਾਨੂੰ ਇਹ ਖਿਆਲ ਆਇਆ? ਇਹ ਫਸਲ ਤਾਂ ਇੱਥੇ ਲਾਗੇ ਤਾਗੇ ਅੱਜ ਤੱਕ ਵੇਖੀ ਕੋਈ ਨਹੀਂ ਸੀ, ਤੇ ਇਹ ਪਹਿਲਾਂ ਤਾਂ ਇਹ ਦੱਸੋ ਵੀ ਤੁਹਾਨੂੰ ਖਿਆਲ ਕਿੱਦਾਂ ਆਇਆ? ਖਿਆਲ ਜੀ, ਜਿਸ ਵਕਤ ਮੈਂ ਪਾਕਿਸਤਾਨ 에ਅਰਫੋਰਸ ਤੋਂ ਰਿਟਾਇਰ ਹੋਇਆ, ਮਾਸ਼ਾਅੱਲਾ। ਜਿਸ ਵਕਤ ਇਸ ਇਲਾਕੇ 'ਚ ਆਇਆ ਤੇ ਇਸ ਇਲਾਕੇ ਦੀ ਕਪਾਸ ਦੀ ਲਗਾਉਂਦੇ ਸੀ, ਉਹ ਹੋ ਰਹੀ ਸੀ ਵਾਇਰਲ। ਉਸ ਨੂੰ ਜਾਨ ਛੁਡਾਉਣ ਵਾਸਤੇ ਨਈ ਨਈ ਫਸਲ ਤਲਾਸ਼ ਕਰਨ ਦੀ ਕੋਸ਼ਿਸ਼ ਕੀਤੀ। ਪਹਿਲੇ ਮੱਕੀ 'ਤੇ ਆਏ ਹਾਂ, ਉਸ ਤੋਂ ਬਾਅਦ ਅਸੀਂ ਫਿਰ ਤਲਾਸ਼ ਕੀਤੀ, ਫਿਰ ਅਸੀਂ ਟਨਲ ਫਾਰਮਿੰਗ 'ਤੇ ਆਏ ਹਾਂ, ਫਿਰ ਮੈਂ ਕਿਹਾ ਇਸ ਤੋਂ ਵੀ ਅੱਗੇ ਚੱਲਣਾ ਚਾਹੀਦਾ। ਉਤਨੀ ਦੇਰ ਨੂੰ ਪਾਕਿਸਤਾਨ ਸ਼ੋਰ ਮਚ ਗਿਆ ਕਿ ਸਾਡੇ ਇਲਾਕੇ ਵਿੱਚ ਪਾਕਿਸਤਾਨ 'ਚ ਅਦਰਕ ਨਹੀਂ, ਜ਼ਰੀਵਾਲਾ ਬਹੁਤ ਜ਼ਿਆਦਾ ਜ਼ਾਇਆ ਹੋ ਰਿਹਾ। ਮੇਰਾ ਜ਼ੇਨ ਬਣਿਆ ਕਿ ਅਸੀਂ ਅਦਰਕ ਲਗਾਵਾਂਗੇ, ਇਸ ਨੂੰ ਕਾਮਯਾਬ ਕਰਾਂਗੇ। ਅੱਲਾ ਨੇ ਸਾਨੂੰ ਕਾਮਯਾਬ ਕਰ ਦਿੱਤਾ ਇਹਦੇ ਵਿੱਚ, ਤੇ ਅਸੀਂ ਅਦਰਕ ਲਗਾਈ। ਅੱਛਾ, ਆ ਮੈਨੂੰ ਤੁਹਾਡੀ ਗੱਲ ਬੜੀ ਚੰਗੀ ਲੱਗੀ ਬਈ ਆ ਨਰਮੇ ਤੋਂ ਤੇ ਮੋਟੀਆਂ ਵੱਡੀਆਂ ਫਸਲਾਂ ਜਿਹੜੀਆਂ ਨਾ ਉਹ ਆ ਗਈਆਂ ਮਾਫੀਆ ਦੇ ਹੱਥ, ਵੀ ਉਹਨਾਂ ਤੋਂ ਚੱਲਿਆ ਹੋਇਆ ਨੇ ਸੋਚਿਆ ਵੀ ਕੋਈ ਨਵੀਂ ਫਸਲ ਲਾਈਏ। ਇਸਰਾਰ ਨਬੀ ਸਾਹਿਬ ਇੱਥੇ ਸਾਡੇ ਲਾਗੇ ਆਇਓ, ਤੇ ਇਹਦੀ ਜਿਹੜੀ ਫਸਲ ਆ, ਚਲੋ ਉਹ ਤੁਸੀਂ ਤਾਂ ਆਪਣੀ ਖੁਸ਼ੀ ਨਾਲ 2 ਸਾਲ ਤੇ ਲੈ ਕੇ ਚੱਲੇ ਆ ਜੀ। ਉਂਝ ਤਾਂ ਫਸਲ ਸਾਲ ਦੀ ਹੈ, ਜੇ ਸਾਲ ਤੱਕ ਇਹਨੂੰ ਰੱਖੀਏ ਤੇ ਇਹਦੀ ਕਿੰਨੀ ਕਿ ਖਰਚਾ ਇਹਦਾ ਕਿੰਨਾ ਗਾ? ਇੱਕ ਤਾਂ ਆ ਦੇਖੋ ਪੈਪ ਲੋਹੇ ਦੇ ਲਾਏ ਆ, ਤੇ ਉੱਤੇ ਆ ਸ਼ੀਟ ਕਾਲੀ। ਇਹਦਾ ਖਰਚਾ ਜਿਹੜਾ ਜੀ, ਜੇ ਅਸੀਂ ਇਸ ਲਈ ਇਸ ਵਿੱਚ ਆਏ ਕਿ ਇਹਦੇ ਵਿੱਚ ਸਾਡੇ ਕੋਲ ਆਲਰੇਡੀ ਪਾਈਪ ਮੌਜੂਦ ਸੀ ਟਨਲ ਫਾਰਮਿੰਗ ਤੋਂ, ਔਰ ਵੈਸੇ ਅਗਰ ਐਕਸਪੈਂਸ ਅਕਾਊਂਟ ਕੀਤੇ ਤਾਂ 32 ਕੁ ਲੱਖ ਦੇ ਕਰੀਬ ਤੁਸੀਂ ਇਸ ਤਰ੍ਹਾਂ ਸੈਟਅਪ ਲਾਉਣਾ ਚਾਹਵੇ ਤੇ ਇੰਨਾ ਪੈਸਾ ਲੱਗੇਗਾ। ਇਹਨਾਂ ਲੱਗ ਜਾਣਾ। ਨਵੇਂ ਜ਼ਿਮੀਂਦਾਰ ਨੂੰ ਵਾਸਤੇ ਜਿਹੜੇ ਟਨਲ ਫਾਰਮਿੰਗ ਆਲਰੇਡੀ ਅੰਗੇਜ ਆ ਜੀ, ਟਨਲ ਫਾਰਮਿੰਗ ਕਰ ਰਹੇ, ਉਹਨਾਂ ਨੂੰ ਮੈਂ ਕਹਾਂਗਾ ਕਿ ਉਹ 1 ਮਰਲਾ ਜਾਂ 2 ਮਰਲੇ ਜਾਂ 1 ਕਨਾਲ ਤੋਂ ਸ਼ੁਰੂ ਕਰਨ। ਉਹਦਾ ਫਾਇਦਾ ਕੀ ਹੋਏਗਾ ਕਿ ਉਹਨਾਂ ਦਾ ਬੀ ਜਿਹੜਾ ਆਪਣਾ ਬਣ ਜਾਏਗਾ, ਔਰ ਉਹਨਾਂ ਨੂੰ ਫਸਲ ਲਾਉਣ ਦਾ ਜਿਹੜਾ ਨਾ ਆਈਡੀਆ ਹੋ ਜਾਏਗਾ। ਲੇਕਿਨ ਇਹਨੂੰ ਇਸ ਤਰ੍ਹਾਂ ਨਹੀਂ ਹੈ ਜਿਸ ਤਰ੍ਹਾਂ G1 ਦੇ ਵਿੱਚ ਲੋਕਾਂ ਨੇ ਯਕਦਮ 1 ਏਕੜ ਲਾ ਕੇ ਤੇ ਕਰੋੜਪਤੀ ਬਣਨ ਦੀ ਕੋਸ਼ਿਸ਼ ਕੀਤੀ ਹੈ। ਇਸ ਤਰ੍ਹਾਂ ਇਹ ਫਸਲ ਨਹੀਂ ਹੈ, 1 ਸਾਲ ਦੇ ਵਿੱਚ ਤੁਹਾਨੂੰ ਪ੍ਰੋਡਕਸ਼ਨ ਨਹੀਂ ਦੇਗੀ, ਕਿਉਂਕਿ ਹਜੇ ਅੰਡਰ ਟਰਾਇਲ ਹੈ ਇਹ। ਤੇ ਇਸ ਦਾ ਸਹੀ ਰਿਜ਼ਲਟ ਜਿਹੜਾ ਵਾ ਉਹ ਤੁਹਾਨੂੰ ਆਪ ਲਾ ਕੇ ਪਤਾ ਚੱਲੇਗਾ 2 ਸਾਲ ਤੋਂ ਬਾਅਦ ਕਿ ਕਿੰਨੀ ਪੈਦਾਵਾਰ ਹੁੰਦੀ, ਉਹਦੇ 'ਚ ਬਚਤ ਕਿੰਨੀ ਹੁੰਦੀ ਹੈ। ਪੋਠੋਹਾਰ ਦੇ ਏਰੀਆ 'ਚ ਤੇ ਇਹ ਕਾਮਯਾਬ ਹੋ ਗਈ ਹੈ ਜੀ ਫਸਲ, ਜਦਕਿ ਜਿਹੜਾ ਸੈਂਟਰਲ ਪੰਜਾਬ ਆ ਇੱਥੇ ਉਹਨਾਂ ਨੇ ਟਰਾਇਲ ਕੰਡਕਟ ਕੀਤੇ ਹੋਏ, ਜਿਸ ਤਰ੍ਹਾਂ ਸਾਡੇ ਕੋਲ ਇੱਥੇ ਲੱਗਾ ਹੋਇਆ। ਤੇ ਇਹਦੇ ਵਿੱਚ ਜਿਹੜਾ ਜੀ ਸਾਡਾ ਜਿਹੜਾ ਪਹਿਲਾ ਸਾਲ ਆ, ਇਹਦੇ ਵਿੱਚ ਅੰਦਾਜ਼ਾ ਲੱਗ ਜਾਏਗਾ ਕਿ ਜੀ ਇੱਥੇ ਇਸ ਗਰਮੀ ਦੇ ਵਿੱਚ, ਇਸ ਟੈਂਪਰੇਚਰ 'ਚ ਜਿੱਥੇ 48 ਡਿਗਰੀ ਸੈਂਟੀਗ੍ਰੇਡ ਚਲਾ ਜਾਂਦਾ, ਕਾਮਯਾਬ ਹੈ ਜਾਂ ਨਹੀਂ। ਅੱਛਾ, ਇਹ ਆਪਾਂ ਹਜੇ ਇਹਨੂੰ ਵੀ ਟ੍ਰਾਇਲ ਹੀ ਕਹਿ ਸਕਦੇ ਹਾਂ। ਜੀ ਬਿਲਕੁਲ ਜੀ। ਇਹਦੇ ਵਿੱਚ ਜਿਹੜਾ ਬੀਜ ਇਸਤੇਮਾਲ ਹੁੰਦਾ ਜੀ, ਉਹ ਚੂੰਕਿ ਪਾਕਿਸਤਾਨ ਦੇ ਵਿੱਚ ਇਹਦਾ ਪੈਦਾ ਨਹੀਂ ਹੁੰਦਾ, ਬਾਹਰੋਂ ਆ ਰਿਹਾ। ਬਾਹਰੋਂ ਜਿਹੜਾ ਆ ਰਿਹਾ ਉਹ ਸਿਰਫ ਖਾਣ ਵਾਲੀ ਗੰਢੀ ਆ ਰਹੀ ਹੈ ਜੀ। ਠੀਕ ਹੈ। ਉਹ ਖਾਣ ਵਾਲੀ ਜਿਹੜੀ ਆਂਦੀ ਆ, ਉਹਨਾਂ ਨੇ ਉਹਨੂੰ ਪੈਂਪਰ ਕੀਤਾ ਹੁੰਦਾ, ਵਾਸ਼ ਕੀਤਾ ਹੁੰਦਾ, ਉਹਦੇ ਬਰਡਸ ਰਿਮੂਵ ਕੀਤੇ ਹੁੰਦੇ ਆ, ਸ਼ਾਈਨਰ ਲੱਗੇ ਹੁੰਦੇ, ਜਿਸ ਵਜ੍ਹਾ ਨਾਲ ਉਹਦਾ ਉਗਾਓ ਘੱਟ ਹੁੰਦਾ ਜੀ। ਵੈਸੇ ਤੇ ਇਹਦਾ 1 ਏਕੜ ਦੇ ਵਿੱਚ 800 ਕਿਲੋ ਜਿਹੜਾ ਬੀਜ ਇਸਤੇਮਾਲ ਹੁੰਦਾ, ਕਿਉਂਕਿ ਬਾਹਰ ਵਾਲਾ ਜਿਹੜਾ ਬੀਜ ਆ ਉਹਦੇ ਵਿੱਚ ਉਹਦਾ ਉਗਾਓ ਘੱਟ ਹੁੰਦਾ, ਉਹ 1400 ਤੋਂ 1500 ਕੇਜੀ ਲੈਣਾ ਪੈਂਦਾ, ਤਾਂ ਕਿ ਜਿਹੜਾ ਨਾ ਹੋਗੇ ਜਰਮੀਨੇਸ਼ਨ ਜਿਹੜੀ ਪੂਰੀ ਕਰਨ ਵਾਸਤੇ ਸਾਨੂੰ 1400 ਤੋਂ 1500 ਕੇਜੀ ਲੈਣਾ ਪੈਂਦਾ ਜੀ। ਜ਼ਮੀਨ ਦੀ ਤਿਆਰੀ ਦੇ ਵਿੱਚ 20 ਤੋਂ 25 ਏਕੜ ਰੂੜੀ ਦੀ ਟਰਾਲੀ ਜਿਹੜੀ ਇਸਤੇਮਾਲ ਕਰ ਲਓ, ਗਲੀ ਸੜੀ ਦੀ। ਔਰ ਜ਼ਮੀਨ ਜਿਹੜੀ ਤੁਹਾਡੀ ਉਹ ਰੇਤਲੀ ਹੋਣੀ ਚਾਹੀਦੀ ਆ, ਟਾਈਪ ਹੈ ਜਿਸ ਤਰ੍ਹਾਂ ਮੇਰਾ ਜ਼ਮੀਨ ਹੈ, ਉਹਦੇ ਵਿੱਚ ਪਾਣੀ ਦੀ ਡਰੇਨੇਜ ਅੱਛੀ ਹੋਣੀ ਚਾਹੀਦੀ ਆ। ਉਹਨੂੰ ਤਿਆਰ ਕਰਕੇ ਉਹਦੀ ਹਾਈਟ ਜ਼ਰਾ ਥੋੜ੍ਹੀ ਜਿਹੀ ਬਾਕੀ ਪੈਲੀ ਨਾਲ ਉੱਚੀ ਹੋਣੀ ਚਾਹੀਦੀ, ਤਾਂ ਕਿ ਬਾਰਿਸ਼ ਦਾ ਪਾਣੀ ਵਿੱਚ ਨਾ ਖੜਾ ਹੋਵੇ, ਔਰ ਉਹਦੀ ਗੰਢੀ ਜਿਹੜੀ ਥੱਲੇ ਬਣਦੀ ਆ, ਪੌਦਾ ਗਲੇ ਨਾ ਹੋ, ਸੜੇ ਨਾ ਹੋ ਜੀ। ਇਸ ਕੋਈ ਬਿਮਾਰੀ ਬਿਮਾਰੀ ਜਿਹੜੀ ਹੈ ਜੀ, ਇਹਦੇ ਵਿੱਚ 2 ਆਉਂਦੀਆਂ ਜੀ ਮੇਨ। ਇੱਕ ਹੈ ਜੀ ਸੌਫਟ ਰਾਟ, ਔਰ ਇੱਕ ਹੈ ਜੀ ਬੈਕਟੀਰੀਅਲ ਰਾਟ। ਸੌਫਟ ਰਾਟ ਜਿਹੜੀ ਉਹ ਫਫੂੰਦੀ ਕਾਸ਼ ਹੈ, ਬੈਕਟੀਰੀਅਲ ਜਿਹੜੀ ਹੈ ਉਹ ਬੈਕਟੀਰੀਆ ਦੀ ਵਜ੍ਹਾ ਨਾਲ, ਔਰ ਉਹਦਾ ਇਲਾਜ ਜਿਹੜਾ ਹੈ ਕਾਪਰ ਆਕਸੀਕਲੋਰਾਈਡ ਆ, ਮੈਟਾਲੈਕਸਲ ਮੈਂਕੋਜ਼ੇਬ ਸਪਰੇਅ ਮੌਜੂਦ ਹੈ, ਉਹਦੀ ਡਰਿੰਚਿੰਗ ਕਰ ਦਿੱਤੀ ਜਾਂਦੀ ਸਪਰੇਅ ਵਾਲੀਆਂ ਮਸ਼ੀਨਾਂ 'ਚ ਪਾ ਕੇ ਜਾਂ ਡ੍ਰਿਪ ਲਾਈਨ ਦੇ ਥਰੂ ਇਹਦੇ ਜੜ੍ਹਾਂ ਦੇ ਵਿੱਚ। ਅੱਛਾ, ਜਿਹੜੇ ਤੁਸੀਂ ਆ ਲਾਇਆ ਡ੍ਰਿਪ ਲਾਇਆ, ਇਹਦੇ ਵਾਸਤੇ ਸ਼ਰਤ ਹੈ ਇਹ ਡ੍ਰਿਪ ਜਾਂ ਤੁਹਾਡੇ ਕੋਲ ਮੌਜੂਦ ਸੀ? ਇਹ ਵੈਸੇ ਫਸਲ ਤੇ ਹੋ ਸਕਦੀ ਹੈ ਜੀ ਓਪਨ ਇਰੀਗੇਸ਼ਨ ਸਿਸਟਮ ਤੇ ਵੀ। ਅੱਛਾ। ਲੇਕਿਨ ਇਹਦੇ ਵਿੱਚ ਐਡਵਾਂਟੇਜ ਇਹ ਆ ਕਿ ਚੂੰਕਿ ਇਹ 'ਚ ਨਮੀ ਰੱਖਣੀ ਪੈਂਦੀ ਹੈ, ਤਾਂ ਓਪਨ ਇਰੀਗੇਸ਼ਨ ਸਿਸਟਮ 'ਚ ਥੋੜੇ ਪ੍ਰੋਬਲਮ ਆਉਂਦੇ। ਤੁਹਾਡੇ ਕੋਲ ਪਾਣੀ ਦਾ ਅਗਰ ਸੋਰਸ ਅਵੇਲੇਬਲ ਨਹੀਂ ਪਰਮਾਨੈਂਟ, ਤੇ ਉਹਦੇ ਵਿੱਚ ਪ੍ਰੋਬਲਮ ਆਏਗਾ। ਇਹਦੇ ਨਾਲ ਇਹਦੀ ਖਾਦ ਵੀ ਔਰ ਪਾਣੀ ਵੀ ਇਹਦੀ ਜੜ੍ਹ 'ਚ ਲੱਗਦਾ, ਪਾਣੀ ਜ਼ਾਇਆ ਨਹੀਂ ਹੁੰਦਾ, ਔਰ ਇਹਦੇ ਤੇ ਜਿਹੜੀ ਪੈਦਾਵਾਰ ਉਹ ਜ਼ਿਆਦਾ ਆਉਂਦੀ ਹੈ ਡ੍ਰਿਪ ਇਰੀਗੇਸ਼ਨ ਸਿਸਟਮ ਤੇ। ਅੱਛਾ। ਔਰ ਇਸ ਤੋਂ ਇਲਾਵਾ ਜਿਹੜਾ ਹੈ ਜੀ, ਇਹ 'ਚ ਟੈਂਪਰੇਚਰ ਮੇਨਟੇਨ ਕਰਨ ਵਾਸਤੇ ਜਿਹੜੇ ਸਪ੍ਰਿੰਕਲਰ ਲੱਗੇ ਹੋਏ ਆ, ਇਹਨੂੰ ਚਲਾਉਣ ਵਾਸਤੇ ਵੀ ਤੁਹਾਡੇ ਕੋਲ ਡ੍ਰਿਪ ਹੋਏਗੀ, ਤੇ 'ਚ ਈਜ਼ੀਲੀ ਤੁਸੀਂ ਮੇਨਟੇਨ ਕਰ ਸਕਦੇ ਹੋ। ਸਪ੍ਰਿੰਕਲਰ ਹੋਵੇ ਜਾਂ ਡ੍ਰਿਪ ਇਰੀਗੇਸ਼ਨ ਸਿਸਟਮ ਹੋਵੇ, ਫਿਰ ਇਹ ਕਾਮਯਾਬ ਜ਼ਿਆਦਾ ਹੈ ਜੀ ਉੱਤੇ। ਅੱਛਾ, ਇਹ ਜਿਹੜਾ ਦਰਜਾ ਹਰਾਰਤ ਘਟਾਉਣ ਵਾਸਤੇ ਉਹਦੇ 'ਚ ਫੁਹਾਰਾ ਚਲਾਉਣਾ ਪੈਂਦਾ, ਤੇ ਫੁਹਾਰੇ ਵਾਸਤੇ ਇਹ ਡ੍ਰਿਪ ਚਾਹੀਦਾ ਜੀ। ਅਸਲ ਜੀ ਡ੍ਰਿਪ ਇਰੀਗੇਸ਼ਨ ਸਿਸਟਮ ਇੱਕ ਤਾਂ ਫੁਹਾਰੇ ਲਈ ਵੀ ਚਾਹੀਦਾ, ਫਿਰ ਖੁਦ ਇਟਸੈਲਫ ਜਿਹੜੀ ਡ੍ਰਿਪ ਹੈ ਉਹਦੀ ਜਿਹੜੀ ਹੈ ਨਾ ਜੀ, ਇਹਦੇ ਵਿੱਚ ਸੁਰਾਖ ਨੇ ਇਸ ਲਾਈਨ ਦੇ ਵਿੱਚ ਨਾ, ਉਹ ਬਿਲਕੁਲ ਪੌਦੇ ਦੀ ਜੜ੍ਹ ਦੇ ਵਿੱਚ ਪਾਣੀ ਦੇਗੀ, ਖਾਦ ਵੀ ਉਹਦੀ ਜੜ੍ਹ 'ਚ ਦੇਗਾ। ਤੁਸੀਂ ਰੋਜ਼ ਇਹਨੂੰ ਖਾਦ ਪਾ ਸਕਦੇ ਹੋ, ਰੋਜ਼ ਇਹਨੂੰ ਪਾਣੀ ਦੇ ਸਕਦੇ ਹੋ, ਥੋੜਾ ਥੋੜਾ ਪਾਣੀ ਦੀ। ਵੈਸੇ ਇਹਨੂੰ ਜ਼ਰੂਰਤ ਬਹੁਤ ਘੱਟ ਹੁੰਦੀ ਹੈ, ਘੱਟ ਹੈ, ਲੇਕਿਨ ਥੋੜੀ ਨਮੀ ਦੀ ਹਾਲਤ 'ਚ ਰਹਿਣਾ ਚਾਹੀਦਾ ਹੈ।
72 ਚ ਰਵੇ 72 ਚ ਰਵੇ ਜੀ। ਕਿਉਂਕਿ ਠੰਡੇ ਇਲਾਕੇ ਦੀ ਫਸਲ ਆ ਮੈਂ ਕਹਿੰਦਾ ਹਾਂਜੀ, ਇਹ ਸ਼ੀਟ ਜਿਹੜੀ ਉੱਪਰ ਇਸਤੇਮਾਲ ਕੀਤੀ ਹੈ 70% ਸ਼ੇਡ ਨੈਟ ਹੈ। ਇਹ ਗ੍ਰੀਨ ਨੈਟ ਵੀ ਇਸਤੇਮਾਲ ਕਰਦੇ, ਲੇਕਿਨ ਅਯੂਬ ਰਿਸਰਚ ਦੇ ਜਿਹੜੇ ਤਜਰਬਾਤ ਉਹਦੇ ਵਿੱਚ ਸਾਬਤ ਹੋਇਆ ਕਿ 70% ਸੈਂਟਰ ਪੰਜਾਬ ਹੈ, ਇਹਦੇ ਵਿੱਚ ਇਹ ਕਾਮਯਾਬ ਹੈ ਜੀ। ਇਹ 70% ਔਰ ਸਪ੍ਰਿੰਕਲਰ ਜਿਹੜੇ ਆ ਇਹਦੇ ਵਿੱਚ ਨਮੀ ਜਿਹੜੀ ਮੇਨਟੇਨ ਕਰਦੇ ਆ, ਇਹਨੂੰ ਹਿਊਮਿਡਿਟੀ ਚਾਹੀਦੀ ਹੁੰਦੀ ਆ 80% ਦੇ ਕਰੀਬ ਨਾ ਜੀ, ਉਹ ਮੇਨਟੇਨ ਰਹਿਣੀ ਚਾਹੀਦੀ ਵਿੱਚ। ਔਰ ਸਪ੍ਰਿੰਕਲਰ ਜਿਹੜੇ ਇੱਕ ਤਾਂ ਟੈਂਪਰੇਚਰ ਡਿਕਰੀਜ਼ ਕਰਦੇ ਆ, ਦੂਸਰਾ ਇਹਦਾ ਜਿਹੜਾ ਹਿਊਮਿਡਿਟੀ ਦਾ ਲੈਵਲ ਆ ਉਹ ਪੂਰਾ ਕਰਦੇ ਆ ਜੀ। ਇੱਕ ਪੌਦੇ ਦੀ ਇਹਦੀ ਕੀ ਉਹਦੀ ਹੋ ਸਕਦੀ ਹੈ ਇਹਦੇ 'ਚ ਅੰਦਾਜ਼ੇ ਦੇ ਮੁਤਾਬਕ? ਜਿਹੜਾ ਅਸੀਂ ਪਿਛਲੇ ਸਾਲ ਇੱਕ ਛੋਟਾ ਜਿਹਾ ਟਰਾਇਲ ਕੀਤਾ ਸੀ ਤੇ ਸਾਡੇ ਉਹ ਥਾਈਲੈਂਡ ਸੋਰਸ ਸੀਗਾ। ਐਕਚੁਅਲੀ 2 ਸੋਰਸ ਹੈ ਜਿਹੜੇ ਪਾਕਿਸਤਾਨ 'ਚ ਮੇਨ ਲੱਗ ਰਹੇ, ਥਾਈਲੈਂਡ ਤੇ ਚਾਈਨਾ। ਥਾਈਲੈਂਡ ਗਰਮੀ ਦਾ ਜਿਹੜਾ ਉਹ ਅੱਛਾ ਨਹੀਂ ਹੈ। ਸੈਂਟਰਲ ਪੰਜਾਬ ਵਾਸਤੇ ਅਯੂਬ ਰਿਸਰਚ ਨੇ ਰਿਕਮੈਂਡ ਕੀਤਾ ਹੈ ਚਾਈਨਾ ਸੋਰਸ ਲੱਗਾ ਹੋਇਆ ਜੀ। ਇਹਦੇ ਨਾਲ ਹੀ ਇੱਕ ਟਰਾਇਲ ਪਿੱਛੇ ਥਾਈਲੈਂਡ ਦਾ ਲੱਗਾ, ਉਹ ਬਿਲਕੁਲ ਪੌਦੇ ਸੜ ਚੁੱਕੇ ਆ, ਖਤਮ ਹੋ ਚੁੱਕੇ ਆ। ਔਰ ਇਹਦਾ ਵਿੱਚ ਜਿਹੜਾ ਪਿਛਲੇ ਸਾਲ ਸਾਡੇ ਕੋਲ ਚੂੰਕਿ ਚਾਈਨਾ ਨਹੀਂ ਸੀ ਲੱਗਾ ਹੋਇਆ, ਥਾਈ ਲੱਗਾ ਸੀ ਔਰ ਅੱਛਾ ਨਹੀਂ ਉਹ ਗਰਮੀ ਦਾ, ਉਹਦੇ ਵਿੱਚ ਤਕਰੀਬਨ 490 ਗ੍ਰਾਮ ਜਿਹੜਾ ਨਾ ਇੱਕ ਪਲਾਂਟ ਨੇ ਦਿੱਤਾ। ਔਰ ਚ ਟਾਈਮ ਪੀਰੀਅਡ ਵੀ ਪੂਰਾ ਨਹੀਂ ਸੀ। ਫਸਲ ਲੱਗੀ ਸੀ ਉਹ ਮਈ ਦੇ ਮਿਡ ਵਿੱਚ ਔਰ ਅਸੀਂ ਉਹਨੂੰ ਖਾੜ ਲਿਆ ਸੀ ਜਨਵਰੀ 'ਚ। ਉਹਦੇ ਦੌਰਾਨ ਗਰਮੀ ਵੀ ਸੀ ਔਰ ਫਿਰ ਅੱਗੇ ਸਰਦੀ ਵੀ ਸ਼ੁਰੂ ਹੋ ਜਾਂਦੀ। ਗਰਮੀ ਵੀ ਜ਼ਿਆਦਾ ਨਹੀਂ ਬਰਦਾਸ਼ਤ ਕਰ ਸਕਦਾ ਅਬਵ 36 ਡਿਗਰੀ ਸੈਂਟੀਗ੍ਰੇਡ ਤੋਂ, ਔਰ ਸਰਦੀ ਵੀ ਇਸ ਤਰ੍ਹਾਂ 15 ਤੋਂ ਥੱਲੇ ਆ ਜਾਏਗੀ, ਟੈਂਪਰੇਚਰ 14-13 ਆ ਜਾਏਗਾ ਤੇ ਕ੍ਰਾਪ 'ਚ ਬਰਨਿੰਗ ਹੋ ਜਾਏਗੀ। तो ਉਹਦੇ ਦੌਰਾਨ ਵੀ ਇਸ ਸਾਰੇ ਬਾਵਜੂਦ ਵੀ ਉਹਦੇ ਥੱਲੇ 500 ਗ੍ਰਾਮ 490 ਗ੍ਰਾਮ ਦੇ ਕਰੀਬ ਇੱਕ ਗੰਢੀ ਬਣੀ ਹੈ ਇੱਕ ਪਲਾਂਟ ਦੇ ਥੱਲੇ। ਲੇਕਿਨ ਉਹ ਸਾਰੇ ਪਲਾਂਟ ਦੇ ਥੱਲੇ 490 ਗ੍ਰਾਮ ਨਹੀਂ ਸੀ। ਜਿਹੜੇ ਪਲਾਂਟ ਬਾਅਦ 'ਚ ਅਸੀਂ ਸ਼ਿਫਟ ਕੀਤੇ ਸੀ ਉਹਨਾਂ ਦੇ ਥੱਲੇ ਉਹ 200 ਗ੍ਰਾਮ ਸੀ, 250 ਸੀ, 300 ਸੀ। ਇਸ ਸਾਲ ਪਤਾ ਲੱਗੇਗਾ ਕਿ ਚਾਈਨਾ ਸੋਰਸ ਅਸੀਂ ਪਹਿਲੀ ਦਫਾ ਇਸਤੇਮਾਲ ਕੀਤਾ, ਇਹਦਾ ਥੱਲੇ ਸਾਨੂੰ ਐਵਰੇਜ weight ਕੀ ਮਿਲਦਾ ਜੀ। ਔਰ ਇਹੀ ਇਹਦੇ ਵਿੱਚ ਮੇਨ ਗੱਲ ਹੈ ਕਿ ਇਸ weight ਤੋਂ ਅੰਦਾਜ਼ਾ ਹੋਏਗਾ ਇਹ ਕ੍ਰਾਪ 1.5 ਸਾਲ 'ਚ ਵਜ਼ਨ ਗੇਨ ਕਰੇਗੀ ਜਾਂ 2 ਸਾਲ 'ਚ ਗੇਨ ਕਰੇਗੀ। ਔਰ ਉਹਦੇ ਮੁਤਾਬਕ ਹੀ ਸਾਨੂੰ ਪਤਾ ਚੱਲਣਾ ਕਿ ਸਾਡੇ ਐਕਸਪੈਂਡੀਚਰ ਦੇ ਵਿੱਚੋਂ ਜਿਹੜੇ ਉਹ ਕਿਸ ਤਰ੍ਹਾਂ ਪੂਰੇ ਹੋ ਸਕਦੇ, ਅਸੀਂ ਕਿੰਨਾ ਪ੍ਰੋਫਿਟ 'ਚ ਲੈ ਸਕਦੇ ਹਾਂ। ਉਂਝ ਤਾਂ ਦੇਖਿਆ ਜਾਵੇ ਤੇ ਜੇ ਕਾਮਯਾਬ ਹੋ ਜਾਵੇ ਫਿਰ ਤਾਂ 2 ਸਾਲਾਂ ਦੀ ਵੀ ਮੁਨਾਫੇ 'ਚ ਹੀ ਹੁੰਦੀ ਹੈ ਜੀ ਬਿਲਕੁਲ। ਜਿਸ ਤਰ੍ਹਾਂ ਜਿੰਨੀ ਕੀਮਤੀ ਫਸਲ ਆ ਤੋਲਿਆਂ ਦਾ। ਪਰ ਗੱਲ ਇਹਦਾ ਜਿਹੜਾ ਉੱਪਰਲਾ ਆ ਬੂਟਾ ਇਹ ਕਿੱਡਾ ਖੋ ਜਾਂਦਾ? ਇਹ ਤਕਰੀਬਨ 3 ਫੁੱਟ ਤੱਕ ਚਲਾ ਜਾਂਦਾ ਜੀ। 3 ਫੁੱਟ ਤੱਕ ਚਲਾ ਜਾਂਦਾ ਇਹ ਪਲਾਂਟ ਜਿਹੜਾ 3 ਫੁੱਟ ਦੀ ਹਾਈਟ ਗੇਨ ਕਰ ਲੈਂਦਾ। ਔਰ ਇਹਦਾ ਵਜ਼ਨ ਵੀ ਜਿਹੜਾ ਵਾ ਜਿਸ ਤਰ੍ਹਾਂ ਟਾਈਮ ਪੀਰੀਅਡ ਚੱਲੇਗਾ, ਐਕਚੁਅਲੀ ਮਸਲਾ ਇਹ ਹੈਗਾ ਇੱਥੇ ਮਿਡ ਮਈ ਤੋਂ ਲੈ ਕੇ ਤੇ 15 ਅਗਸਤ ਤੱਕ ਅੱਛਾ ਗਰਮੀ ਬਹੁਤ ਜ਼ਿਆਦਾ, ਜਿਸ ਤਰ੍ਹਾਂ ਹੁਣ 48 ਡਿਗਰੀ ਚਲਾ ਗਿਆ। ਉਹਦੇ ਵਿੱਚ ਸਪ੍ਰਿੰਕਲਰ ਨੇ ਟੈਂਪਰੇਚਰ ਤਾਂ ਮੇਨਟੇਨ ਜੋ ਤੁਰਦੇ ਚੱਲਦੇ ਆ ਉਹ ਤਾਂ ਟੁੱਟ ਉਹ ਜਿੱਥੇ ਜੀ ਹਾਂਜੀ ਉਹ ਸਪ੍ਰਿੰਕਲਰ ਨੇ ਟੈਂਪਰੇਚਰ ਤਾਂ ਮੇਨਟੇਨ ਕਰ ਦਿੱਤਾ ਜੀ। ਅੱਛਾ ਲੇਕਿਨ ਚੂੰਕਿ ਅਗਸਤ ਦੇ ਵਿੱਚ ਹਿਊਮਿਡਿਟੀ ਲੈਵਲ 100 ਤੇ ਚਲਾ ਗਿਆ, ਉਹਦੇ ਵਿੱਚ ਸਪ੍ਰਿੰਕਲਰ ਚੱਲ ਨਹੀਂ ਸੀ ਸਕਦੇ। ਉਹਦੇ ਵਿੱਚ ਨਾ ਪਲਾਂਟ ਜਿਹੜੇ ਆ ਜਿਹੜੀ ਬਰਨਿੰਗ ਨਜ਼ਰ ਆ ਰਹੀ ਹੈ, ਪਲਾਂਟ ਡੈਡ ਹੋਏ ਆ, ਇਹ ਉਸ ਵਜ੍ਹਾ ਨਾਲ ਹੋਏ ਆ। ਔਰ ਇਹ ਹੁਣ ਇਸ ਲਈ ਨੂੰ ਟਾਈਮ ਪੂਰਾ ਨਹੀਂ ਮਿਲਦਾ ਜੀ। ਅੱਛਾ ਬਲਕਿ ਤੁਹਾਨੂੰ ਆ ਦਿਖਾਉਂਦੇ ਆ ਜੀ, ਇਹਦੇ ਥੱਲੇ ਗੰਢੀ ਬਣਨੀ ਸ਼ੁਰੂ ਹੋ ਚੁੱਕੀ ਆ ਜੀ। ਹਾਂ ਔਰ ਹਜੇ ਇਹ 'ਚ ਪੂਰਾ 4 ਮਹੀਨੇ ਦਾ ਟਾਈਮ ਮੌਜੂਦ ਆ। ਇਹ ਤੋਂ ਅੰਦਾਜ਼ਾ ਲੱਗ ਸਕਦਾ ਕਿ ਗੰਢੀ ਕਿੱਥੇ ਕੁ ਤੱਕ ਚਲੀ ਜਾਏਗੀ। ਇਹਨੂੰ ਦੇਖ ਕੇ ਸੁਰਾ ਸਾਹਿਬ ਕਿੰਨਾ ਕੁ ਵਜ਼ਨ ਹੋਏਗਾ ਜੀ, ਇੱਕ ਅੰਦਾਜ਼ਾ ਜਿਹਾ ਲੱਗੇ। ਨਹੀਂ ਇਹ ਤਾਂ ਮਾਸ਼ਾਅੱਲਾ ਜਿਹੜਾ ਤੁਸੀਂ ਦੱਸਿਆ ਤੇ ਉਸ ਹਿਸਾਬ ਅਗਰ ਆ ਜਿੱਥੇ ਆ ਗੰਢੀ ਪੂਰੀ ਹੁੰਦੀ ਹੈ ਜਿਹੜੀ ਇਹ ਸ਼ਕਲ ਬਣੀ ਹੈ ਤੇ ਇਹ 500 ਗ੍ਰਾਮ ਤੋਂ ਤਾਂ ਚੱਲ ਜਾਣਾ ਜੀ। ਸਾਨੂੰ ਵੀ ਇੱਕ ਆਈਡੀਆ ਕਿ ਜੇ ਇੱਥੇ 700 ਗ੍ਰਾਮ ਵਜ਼ਨ ਆ ਜਾਏ ਜੀ ਇਸ 1 ਏਕੜ ਚੋਂ ਪਰ ਪਲਾਂਟ ਜੀ, ਤੇ ਇਹ ਜਿਹੜੀ ਕ੍ਰਾਪ ਹੈ ਬੜੀ ਇਹ ਪ੍ਰੋਫਿਟਫੁਲ ਹੋਏਗੀ। ਹਾਂਜੀ ਅੱਲਾਹ ਤਾਲਾ ਪ੍ਰੋਫਿਟ ਹੀ ਦੇਵੇ। ਤੇ ਇਹ ਆ ਜੀ ਕਿ ਤੁਸੀਂ ਹਜੇ ਸਾਨੂੰ ਕੀ ਮਸ਼ਵਰਾ ਦਿੰਦੇ ਆ, ਸਾਨੂੰ ਦੇਖਣ ਵਾਲਿਆਂ ਨੂੰ, ਸਾਨੂੰ ਨਵੇਂ ਜ਼ਿਮੀਂਦਾਰਾਂ ਨੂੰ? ਤੁਸੀਂ ਤੇ ਹਜੇ ਇਹ ਪਿਛਲੇ 2 ਵਾਰੀ ਲੱਗ ਗਏ ਜੀ ਵੈਸੇ ਤਾਂ ਇਹ ਹੈ ਚਾਈਨਾ ਸੋਰਸ ਪਹਿਲੀ ਦਫਾ ਲੱਗਾ। ਥਾਈਲੈਂਡ ਅਸੀਂ ਇੱਕ ਮਰਲਾ ਪਿਛਲੇ ਸਾਲ ਲਾਇਆ ਸੀ। ਅੱਛਾ ਅੱਛਾ ਇੱਕ ਮਰਲੇ ਤੋਂ ਕਨਾਲ ਦੇ ਦਰਮਿਆਨ ਸੀ, ਇੱਕ ਕਨਾਲ ਸੀ। ਹੂੰ ਉਹਦੇ ਵਿੱਚ ਸਾਨੂੰ ਇਹ ਕਿ ਆਈਡੀਆ ਹੋ ਗਿਆ ਅਯੂਬ ਰਿਸਰਚ ਤੋਂ ਕਿ ਇਹਨੂੰ ਫਸਲ ਨੂੰ ਕੰਡਕਟ ਕਿੱਦਾਂ ਕਰਨਾ। ਫਿਰ ਉਹਦਾ ਅਸੀਂ ਸੀਡ ਵੀ ਤਿਆਰ ਕਰ ਲਿਆ। ਇਸ ਲਈ ਜਿਹੜੇ ਨਵੇਂ ਬੰਦੇ ਆਉਣ ਵਾਲੇ ਉਹਨਾਂ ਨੂੰ ਮੈਸੇਜ ਤੇ ਇਹੀ ਹੈ ਕਿ ਉਹ ਸਿਰਫ ਇੱਕ ਕਨਾਲ ਤੋਂ ਜਾਂ ਇੱਕ ਮਰਲੇ ਤੋਂ ਇੱਕ ਸਟੈਪ ਲੈ ਲੈਣ। ਉਹ ਵੀ ਜਿਹੜੇ ਟਨਲ ਫਾਰਮਿੰਗ 'ਚ ਆਲਰੇਡੀ ਕਰ ਰਹੇ ਆ, ਜਿਹਨਾਂ ਕੋਲ ਡ੍ਰਿਪ ਲੱਗੀ ਹੋਈ ਨਵੇਂ ਹੈ। ਸਿਰੇ ਤੋਂ ਤਾਂ ਇੰਨਾ ਖਰਚਾ ਹਾਂਜੀ, ਨਵੇਂ ਸਿਰੇ ਤੋਂ ਪਾਈਪ ਲੈ ਕੇ ਔਰ ਡ੍ਰਿਪ ਲਵਾ ਕੇ ਨਹੀਂ ਕਰਨਾ ਚਾਹੀਦਾ। ਲੇਕਿਨ ਜਿਹਨਾਂ ਕੋਲ ਆਲਰੇਡੀ ਸੈਟਅਪ ਮੌਜੂਦ ਆ ਉਹਨਾਂ ਨੂੰ ਇੱਕ ਕਨਾਲ ਤੋਂ ਇਹ ਸ਼ੁਰੂ ਕਰਨਾ ਚਾਹੀਦਾ, ਤਾਂ ਕਿ ਉਹਨਾਂ ਦਾ ਬੀਜ ਜਿਹੜਾ ਬਣ ਜਾਏ ਔਰ ਉਹਨਾਂ ਨੂੰ ਆਈਡੀਆ ਲੱਗ ਜਾਏ ਕਿ ਜੀ ਇਹ ਫਸਲ ਜਿਹੜੀ ਇੱਥੇ ਇਹਦੇ ਵਿੱਚ ਕੀ ਲਵਾਜ਼ਮਾਤ ਜਾਂ ਕੀ ਮੁਸ਼ਕਲਾਤ ਪੇਸ਼ ਹੁੰਦੀਆਂ। ਦੇਖਣ 'ਚ ਤਾਂ ਜੀ ਲੱਗ ਰਿਹਾ ਕਿ ਫਸਲ ਆ ਪੂਰੀ ਕਾਮਯਾਬ ਆ ਤੇ ਅੱਲਾ ਕਰੇ ਕਾਮਯਾਬ ਹੋ ਜਾਏ ਤੇ ਪੂਰੀ ਫਸਲ ਆ ਇਹ ਜਿੱਦਾਂ ਆਪਣੀਆਂ ਵੱਡੀਆਂ ਫਸਲਾਂ ਨਾ ਉਦਾਂ ਇਹ ਫਸਲ ਆ ਸਾਲ ਦੀ ਫਸਲ ਬਣੂਗੀ ਜੀ। ਇਹ ਸਾਲ ਦੀ ਜੀ, ਕਿਉਂਕਿ ਇਹ ਸ਼ਿਫਟ ਹੋ ਜਾਣਾ ਜੀ। ਇਹਦੀ ਅਸਲ ਦੇ ਵਿੱਚ ਨਾ ਪਹਿਲਾਂ ਗੰਢੀ ਦੱਬਣੀ ਪੈਂਦੀ ਹੈ ਭਾਲ ਦੇ ਵਿੱਚ ਜਾਂ ਰੇਚ 'ਚ। ਅੱਛਾ 20 ਤੋਂ 25 ਦਿਨ ਬਾਅਦ ਜਿਸ ਤਰ੍ਹਾਂ ਆਲੂ ਤੇ ਗੁੱਦੀ ਆ ਜਾਂਦੀ, ਇਸੇ ਤਰੀਕੇ ਨਾਲ ਅਦਰਕ ਦੇ ਉੱਪਰ ਉਹ ਛੋਟੇ ਛੋਟੇ ਬਡਸ ਆ ਜਾਂਦੀਆਂ। ਹਾਂ ਉਹ ਫਿਰ ਉਹਨਾਂ ਨੂੰ ਤੁਸੀਂ ਅੱਗੇ ਪੈਲੀ 'ਚ ਸ਼ਿਫਟ ਕਰ ਦਿਓ। ਫਿਰ ਇਹ ਮਾਰਚ ਜਾਂ ਅਪ੍ਰੈਲ 'ਚ ਅਗਰ ਸ਼ਿਫਟ ਹੋਏਗੀ ਤੇ ਨਵੰਬਰ ਦੇ ਵਿੱਚ ਜਾ ਕੇ ਸਰਦੀ ਨਾਲ ਮਰਨੀ ਸ਼ੁਰੂ ਹੋ ਜਾਂਦੀ ਹੈ। ਤੇ ਲੇਕਿਨ ਉਹਨੂੰ ਜ਼ਮੀਨ 'ਚੋਂ ਗੰਢੀ ਨੂੰ ਕੱਢੀ ਦਾ ਨਹੀਂ ਅਸੀਂ, ਇਸ ਲਈ ਕਿ ਕਿਉਂਕਿ ਅਗਲੀ ਸੋਇੰਗ ਹੋਣੀ ਹੁੰਦੀ ਹੈ ਫਰਵਰੀ ਦੇ ਵਿੱਚ। ਬਾਹਰ ਕੱਢੋਗੇ ਤੇ ਸਟੋਰ ਕਰਨਾ ਪਏਗਾ ਜਾਂ ਉਹ ਖਰਾਬ ਹੋਣ ਦਾ ਚਾਂਸ ਆ। ਇਸ ਲਈ ਇਹਨੂੰ ਫਿਰ ਫਰਵਰੀ ਦੇ ਵਿੱਚ ਉਖਾੜਦੇ ਆ। ਉਖਾੜਨ ਤੋਂ 10-15 ਦਿਨ ਬਾਅਦ ਅਸੀਂ ਅਗਲੀ ਫਸਲ ਲਾ ਦਿੰਦੇ ਹਾਂ।
ਵਾਹ ਵਾਹ, ਆਹ ਸਹੀ ਹੈ ਤਰੀਕਾ ਜੀ। ਸਾਡੇ ਵਾਸਤੇ ਇਹ ਇਦਾਂ ਹੀ ਹੈ ਜਿਵੇਂ ਕੋਈ ਬੰਦਾ ਹਨੇਰੇ ਦੇ ਵਿੱਚ ਕਿਸੇ ਨੂੰ ਰਾਹ ਨਹੀਂ ਦਿਖਾਉਂਦਾ, ਏਡੀ ਵੱਡੀ ਨੇਕੀ ਹੈ। ਦੇਖੋ ਨਾ ਹੁਣ ਆਹ ਕਿੱਲੇ ਦੇ ਵਿੱਚ ਆ ਸਾਰਾ ਇੰਨਾ ਖਰਚਾ ਕਰਕੇ ਸ਼ੌਕ ਨਾਲ, ਤੇ ਪਰ ਇਹ ਆ ਕਿ ਸਾਡੇ ਵਾਸਤੇ ਇਹ ਇੱਕ ਮਿਸਾਲ ਆ ਇਹ। ਕਿਉਂਕਿ ਹੁਣ ਤੱਕ ਅਦਰਕ ਜਿਹੜਾ ਅਸੀਂ ਸੁਣਿਆ ਨਾ, ਕਿਤੇ ਜਿਹੜੇ ਸਾਡੇ ਸਰਚ ਸੈਂਟਰ ਬਣੇ ਆ ਉੱਥੇ ਲੱਗਾ, ਜਾਂ ਕਿਤੇ ਪਹਾੜੀ ਇਲਾਕਿਆਂ 'ਚ ਲੱਗਾ। ਸਾਡੇ ਵਿਚਲੇ ਪੰਜਾਬ ਦੇ ਵਿੱਚ ਇਹ ਪਹਿਲੇ ਕਾਸ਼ਤਕਾਰ ਆ ਜਿਨ੍ਹਾਂ ਨੇ ਹਿੰਮਤ ਕਰਕੇ, ਹੌਸਲਾ ਕਰਕੇ ਤੇ ਇਹ ਫਸਲ ਲਾਈ ਆ ਤੇ ਲੋਕਾਂ ਤੱਕ ਪਹੁੰਚਾਤੀ। ਵੀ ਹੁਣ ਇਹ ਕਾਮਯਾਬ ਹੁੰਦੀ ਆ, ਸਾਨੂੰ ਆਪੇ ਹੀ ਹੌਸਲਾ ਹੋ ਜਾਣਾ ਜੀ ਬਿਲਕੁਲ। ਵੀ ਕੱਲ ਨੂੰ ਅਸੀਂ ਵੀ ਲਾਵਾਂਗੇ। ਇਹ ਗੱਲ ਤਾਂ ਇਹ ਆ ਕਿ ਚਲੋ ਇੱਕ ਟਾਈਮ ਵਿੱਚ ਤਾਂ ਲੱਗਦਾ ਵੀ ਇਹ ਬਹੁਤ ਵੱਡਾ ਖਰਚਾ, ਜਿੱਦਾਂ ਉਹਨਾਂ ਨੇ ਦੱਸਿਆ ਵੀ 30-32 ਲੱਖ ਰੁਪਈਆ ਦੇ ਆ ਟਨਲ ਦਾ ਸਾਰਾ ਖਰਚਾ, ਪਰ ਇਹ ਫਸਲ ਐਡੀ ਵੱਡੀ ਆ, ਅਗਰ ਅੱਲਾਹ ਤਾਲਾ ਕਾਮਯਾਬ ਕਰ ਦਿੰਦਾ ਤੇ ਇਹ ਖਰਚਾ ਕੁਛ ਨਹੀਂ। ਜੀ ਬਿਲਕੁਲ ਜੀ। ਹਾਂਜੀ, ਫਿਰ ਇਹ ਖਰਚਾ ਕੁਛ ਨਹੀਂ ਅਗਰ ਅੱਲਾਹ ਤਾਲਾ ਇਹਨੂੰ ਕਾਮਯਾਬ ਕਰ ਦਿੰਦਾ ਜੀ। ਇਹ ਪੁੱਛਦੇ ਆ ਇਹਨਾਂ ਨੂੰ, ਆਪਣਾ ਇਸਰਾਰ ਸਾਹਿਬ ਨੂੰ ਪੁੱਛਦੇ ਆ ਵੀ ਕਿੱਲੇ ਦੀ ਕਿੰਨੀ ਕਿ ਸਾਰੀ ਇਹ ਫਸਲ ਜੇ ਬਣਾਈਏ, ਐਵਰੇਜ ਬਣਾਈਏ, ਕਿੰਨੀ ਕੁ ਬਣ ਜਾਂਦੀ ਹੈ ਤੇ ਕਿੰਨੇ ਕੁ ਪੈਸਿਆਂ ਦੀ ਫਸਲ ਬਣ ਜਾਂਦੀ ਤੇ ਕਿੱਥੇ ਕੁ ਵਜ਼ਨ ਬਣਦਾ? ਜੀ ਸੁਰਾ ਸਾਹਿਬ, ਇਹ ਚੂੰਕਿ ਐਜ਼ ਏ ਏਕੜ ਤੇ ਜਿਹੜੀ ਹੈ ਨਾ ਉਹ ਲੱਗੀ ਨਹੀਂ ਸੀ, ਟ੍ਰਾਇਲ ਦੇ ਵਿੱਚ ਅਯੂਬ ਸਰਚ 6-7 ਸਾਲ ਤੋਂ ਲੱਗ ਰਹੀ ਕਨਾਲਾਂ 'ਚ। ਠੀਕ ਠੀਕ ਠੀਕ। ਇਹ ਪਹਿਲੀ ਦਫਾ ਇਸ ਤਰ੍ਹਾਂ ਹੋਇਆ ਕਿ ਇਸ ਦਫਾ ਪੋਟੋਹਾਰ ਦੇ ਏਰੀਆ 'ਚ 5 ਏਕੜ ਲੱਗੇ ਹੋਏ ਆ। ਆਮਰ ਸ਼ਹਜ਼ਾਦ ਸਾਹਿਬ ਫਾਰਮਰ, ਕਾਸਮ ਨਸ਼ਤਰ ਸਾਹਿਬ ਫਾਰਮਰ ਉੱਥੇ ਹੈ, ਇਹਨਾਂ ਕੋਲ ਲੱਗੀ ਹੋਈ ਹੈ। ਮਾਸ਼ਾਅੱਲਾ। ਉੱਥੋਂ ਵੀ ਆਈਡੀਆ ਹੋ ਜਾਏਗਾ ਕਿ ਪੋਟੋਹਾਰ 'ਚ ਕਿੰਨੀ ਨਿਕਲਦੀ ਹੈ ਏਕੜ ਦੇ ਵਿੱਚੋਂ। ਅਯੂਬ ਸਰ ਦੇ ਟ੍ਰਾਇਲ ਦੇ ਮੁਤਾਬਕ ਤੇ ਜਿਹੜੀ ਹੈ ਨਾ ਉਹ 150 ਮਣ ਜਿਹੜੀ ਹੈ ਨਾ ਸੈਂਟਰਲ ਪੰਜਾਬ 'ਚ ਐਕਸਪੈਕਟ ਕਰਦੇ ਆ ਜੀ। ਔਰ ਜਿਹੜੀ ਹੈ ਵਾ ਆਪਣਾ ਪੋਟੋਹਾਰ ਦਾ ਏਰੀਆ, ਉਹਦੇ ਵਿੱਚ ਉਹ 600 ਤੋਂ 700 ਮਣ ਕਲੇਮ ਕਰਦੇ ਆ ਕਿ ਇੰਨਾ ਨਿਕਲਣਾ ਚਾਹੀਦਾ ਜੀ। ਤੇ ਬਾਕੀ ਦਾ ਰੇਟ ਜਿਹੜਾ ਮਾਰਕੀਟ ਦੇ ਵਿੱਚ ਪਿਛਲੇ ਸਾਲਾਂ 'ਚ ਫਲਕਚੂਏਟ ਕਰਦਾ, ਉਹ 16000 ਮਣ ਤੋਂ ਲੈ ਕੇ 80000 ਮਣ ਤੱਕ ਵੀ ਜਾਂਦਾ। 1200-1400 ਸੇਰ ਤੱਕ ਵੀ ਇਹਦਾ ਰੇਟ ਜਾਂਦਾ ਜੀ ਦੁਕਾਨ ਤੋਂ? ਜੀ ਬਿਲਕੁਲ ਜੀ, ਬਿਲਕੁਲ ਪਰਚੂਨ 'ਚ ਜੀ। ਪਰਚੂਨ ਤੇ ਘੱਟ ਤੋਂ ਘੱਟ ਇਹ 300 ਤੱਕ ਵੀ 300 ਤੱਕ ਵੀ ਜੀ, ਬਿਲਕੁਲ ਜੀ, ਇਹੀ ਪੇਚਾ ਜੀ। ਇਹ ਉਹੀ ਉੱਪਰ ਤੁਸੀਂ ਦੱਸੀ ਜੀ ਗੱਲ। ਦੱਸੀ ਬਿਲਕੁਲ ਜੀ। ਇਹਦੇ ਵਿੱਚ ਫਿਰ ਅਗਰ ਤੁਹਾਡਾ 20,000 ਮਣ ਵੀ ਹੋਵੇ ਔਰ ਤੁਸੀਂ ਇਹਦੇ ਵਿੱਚੋਂ ਕੋਈ 100 ਮਣ ਵੀ ਲੈ ਜਾਓ ਤੇ 16-17 ਲੱਖ ਦੀ ਤੇ ਬਣਦੀ ਹੈ ਨਾ ਜੀ। ਪਹਿਲੇ ਸਾਲ ਤੁਹਾਡੇ ਐਕਸਪੈਂਸ ਪੂਰੇ ਹੋ ਗਏ ਔਰ ਦੂਸਰੇ ਸਾਲ ਤੱਕ ਇੰਨੀ ਇਨਕਮ ਆ ਜਾਏ ਇੱਕ ਏਕੜ ਚੋਂ, ਤਾਂ ਮੇਰਾ ਖਿਆਲ ਸਰੋਇਆ ਸਾਹਿਬ ਉਹ ਬਹੁਤ ਜ਼ਿਆਦਾ ਹੈ। ਬਿਲਕੁਲ ਬਿਲਕੁਲ ਜੀ, ਬਹੁਤ ਵੱਡੀ ਫਸਲ ਬਣਦੀ ਹੈ ਜੀ ਇਹ। ਤੇ ਬਸ ਦੁਆ ਤਾਂ ਹੈ ਵੀ ਅੱਲਾਹ ਤਾਲਾ ਕਾਮਯਾਬ। ਜਦੋਂ ਤੁਸੀਂ ਇਹ ਤਿਆਰ ਕਰਕੇ ਪੱਟੋਗੇ ਨਾ ਜੀ, ਤੇ ਉਦੋਂ ਵੀ ਅਸੀਂ ਆ ਕੇ ਦਿਖਾਵਾਂਗੇ ਫਰਵਰੀ ਵਿੱਚ ਇਨਸ਼ਾਅੱਲਾ ਤਾਲਾ ਜੀ, ਜਦੋਂ ਦੀ ਵੇਟ ਕਰਾਂਗੇ, ਇਹਨੂੰ ਪੱਟਾਂਗੇ ਜੀ, ਉਹਦਾ ਵੇਟ ਵੀ ਕਰਾਂਗੇ, ਤੁਹਾਨੂੰ ਬੁਲਾਵਾਂਗੇ ਵੀ ਜੀ। ਠੀਕ ਹੋ ਗਿਆ ਜੀ, ਬੜੀ ਮਿਹਰਬਾਨੀ ਜੀ। ਆ ਤੁਹਾਨੂੰ ਅਸੀਂ ਅਦਰਕ ਦੀ ਫਸਲ, ਇੱਕ ਨਵੀਂ ਫਸਲ ਤੁਹਾਡੇ ਤੱਕ ਪਹੁੰਚਾਤੀ। ਤੇ ਜੇ ਕਿਸੇ ਨੂੰ ਹੋਰ ਵੀ ਇਹਦੇ ਬਾਰੇ 'ਚ ਪਤਾ ਹੋਊਗਾ ਜਾਂ ਉਹ ਵਿੱਚ ਦੱਸ ਦਿੰਦੇ ਹੁੰਦੇ ਆ ਜੀ, ਕੋਈ ਨਵਾਂ ਮਸ਼ਵਰਾ, ਕੋਈ ਨਵੀਂ ਗੱਲ ਜੀ। ਤੇ ਬਾਕੀ ਜਦੋਂ ਇਹ ਪੱਟਣਗੇ ਪੂਰੀ ਕਾਮਯਾਬ ਹੋਊਗੀ। ਤੇ ਬਤੌਰ ਫਸਲ ਤਾਂ ਫਿਰ ਲਾਣ ਦਾ ਅਸੀਂ ਉਦੋਂ ਹੀ ਕਵਾਂਗੇ ਜਦੋਂ ਰਿਜ਼ਲਟ ਆ ਜਾਏਗਾ ਜੀ, ਰਿਜ਼ਲਟ ਆ ਜਾਊਗਾ, ਉਸ ਤੋਂ ਪਹਿਲਾਂ ਨਹੀਂ। ਨੁਕਸਾਨ ਦੇ ਇਸਤੇਮਾਲ ਹੈ ਜੀ ਉਸ ਤੋਂ ਪਹਿਲਾਂ। ਹਾਂਜੀ ਹਾਂਜੀ। ਤੇ ਬਾਕੀ ਦੁਆ ਆ ਕਿ ਅੱਲਾਹ ਤਾਲਾ ਕਾਮਯਾਬ ਕਰੇ, ਏਡੀ ਵੱਡੀ ਫਸਲ ਸਾਡੇ ਪੰਜਾਬ ਨੂੰ ਲੱਭ ਜੇ ਤੇ ਅਸੀਂ ਫਿਰ ਕਿਸੇ ਨੂੰ ਖੰਘਣ ਹੀ ਨਹੀਂ ਦਿੰਦੇ ਜੀ ਬਿਲਕੁਲ ਜੀ। ਹਾਂਜੀ, ਬੜੀ ਮਿਹਰਬਾਨੀ।